अस्सलाम वालेकुम। अच्छा जी, कल एक पुलिस एहलकार ਨੂੰ ਸ਼ਹੀਦ ਕਰ ਦਿੱਤਾ ਗਿਆ। ਅਸੀਂ ਉਹਦੇ ਉੱਪਰ ਵਲੌਗ ਕੀਤਾ ਤੇ ਸਾਡੇ ਉੱਪਰ ਬਹੁਤ ਤਨਕੀਦ ਹੋਈ। ਉਹਨਾਂ ਦੀ ਤਨਕੀਦ ਜਨਾਬ ਅਸੀਂ ਸਿਰ ਅੱਖਾਂ 'ਤੇ ਰੱਖਦੇ ਹਾਂ, ਲੇਕਿਨ ਤਨਕੀਦ ਦਾ ਜਵਾਬ ਜ਼ਰੂਰ ਦੇਵਾਂਗੇ ਕਿ ਅਸਲ ਹਕਾਇਕ ਹੈ ਕੀ ਸੀ। ਮੈਂ ਤੁਹਾਨੂੰ ਅਸਲ ਸਟੋਰੀ ਪੂਰੀ ਸੁਣਾਉਣਾ ਵਾ ਕਿ ਆਸਿਫ ਜੱਟ ਟਿਕਟੌਕ ਦੇ ਉੱਪਰ ਕੀ ਕਰਦਾ ਸੀਗਾ, ਕੱਲ੍ਹ ਕੀ ਇੰਸੀਡੈਂਟ ਹੋਇਆ, किस तरह कांस्टेबल इफ्तिखार ਨੂੰ शहीद किया गया, फिर पुलिस मुकाबले ਦੇ ਵਿੱਚ ਜਿਹੜਾ ਆਸਿਫ ਸੀਗਾ ਇਹ ਵੀ ਮਾਰਿਆ ਗਿਆ। 8:15 ਤੇ 140 ਗਾਹਬੇ ਦੇ ਬੰਦੇ 15 ਦੇ ਕਾਲਾਂ ਕਰਦੇ ਨੇ ਕਿ ਸਾਡੀ ਮਸੀਤੇ ਇੱਕ ਬੰਦਾ ਵੜ ਗਿਆ ਵਾ, ਜਿਨੇ ਕਾਰੀ ਸਾਹਿਬ ਕੋਲੋਂ ਚਾਬੀ ਮੰਗੀ ਆ, ਉਹਨੂੰ ਚਾਬੀ ਨਹੀਂ ਦਿੱਤੀ, ਉਹਨੇ ਮਸੀਤ ਦਾ ਮੇਨ ਦਰਵਾਜ਼ਾ ਜਿਹੜਾ ਵਾ ਉਹਨੂੰ ਤੋੜ ਦਿੱਤਾ ਵਾ। ਅੰਦਰ ਜਾ ਕੇ ਸ਼ੀਸ਼ੇ ਵਾਲੀ ਅਲਮਾਰੀ ਭੰਨ ਕੇ ਸਪੀਕਰ ਕੱਢ ਕੇ ਤੇ ਐਲਾਨ ਸ਼ੁਰੂ ਕਰ ਦਿੱਤਾ ਵਾ। ਐਲਾਨ ਦੇ ਵਿੱਚ ਉਹ ਕਹਿੰਦਾ ਵਾ ਕਿ ਨਿਕਲੋ ਬਾਹਰ, ਵਰਦੀ ਵਾਲਿਆਂ ਨੂੰ ਮਾਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਮਤਲਬ ਸਾਡੇ ਮੁਲਕ ਦੀਆਂ ਜਿਹੜੀਆਂ ਏਜੰਸੀਆਂ ਵਾ ਉਹਦੇ ਸਰਬਰਾਹਾਂ ਨੂੰ ਧਮਕੀਆਂ ਦੇਣ ਲੱਗ ਜਾਂਦਾ ਵਾ। ਖੈਰ ਜੀ, ਇਹ ਸਾਰੀ ਗੱਲਬਾਤ ਤੋਂ ਬਾਅਦ ਪੁਲਿਸ ਜਦੋਂ ਮੌਕੇ 'ਤੇ ਆਂਦੀ ਆ, ਉਸ ਭਾਈ ਸਾਹਿਬ ਕੋਲ 2 ਪਿਸਤੌਲ ਹੁੰਦੇ ਆ, ਉਹਨਾਂ ਨਾਲ ਫਾਇਰਿੰਗ ਕਰਦਾ ਵਾ। ਕਾਂਸਟੇਬਲ ਇਫਤਖਾਰ ਜਿਹੜਾ ਵਾ ਉਹ ਮੌਕੇ ਦੇ ਉੱਪਰ ਸ਼ਹੀਦ ਹੋ ਜਾਂਦਾ ਵਾ। ਇਹ ਭਾਈ ਸਾਹਿਬ ਦੁਬਾਰਾ ਮਸੀਤੇ ਚਲੇ ਜਾਂਦੇ ਆ, ਮਸੀਤੇ ਜਾ ਕੇ ਫਿਰ ਐਲਾਨ ਸ਼ੁਰੂ ਕਰ ਦਿੰਦੇ ਆ। ਫਿਰ ਉਹੀ ਗੱਲਾਂ, ਐਲਾਨ ਮੈਂ ਤੁਹਾਨੂੰ ਫਿਰ ਦੱਸਿਆ ਵਾ ਕਿ ਜਿਹਨੂੰ ਕਿਸੇ ਨੂੰ ਚਾਹੀਦਾ ਹੋਵੇ ਉਹ ਸਾਡੇ ਕੋਲ ਲੈ ਲਵੋ। ਅਸੀਂ ਦਿੱਤੇ ਬਹੁਤ ਸਾਰਿਆਂ ਨੂੰ ਆ, ਲੇਕਿਨ ਉਹਦੇ ਵਿੱਚ ਮੁਲਕ ਦੇ ਨਾਲ ਬਗਾਵਤ ਦਾ ਜ਼ਿਕਰ ਆ ਰਿਹਾ ਵਾ। ਉਹਦੇ ਨਾਲ ਮੇਰੇ ਮੁਲਕ ਦੇ ਸਲਾਮਤੀ ਦੇ ਅਦਾਰਿਆਂ ਦੇ ਸਰਬਰਾਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਵਾ। ਸਾਡਾ ਜ਼ਮੀਰ, ਸਾਡਾ ਪਾਕਿਸਤਾਨੀ ਹੋਣਾ ਇਹ ਗਵਾਰਾ ਨਹੀਂ ਕਰਦਾ ਕਿ ਅਸੀਂ ਉਹਨੂੰ ਫੇਸਬੁੱਕ 'ਤੇ ਲਾਈਏ, ਅਸੀਂ ਉਹਨੂੰ ਟਿਕਟੌਕ 'ਤੇ ਲਾਈਏ, ਅਸੀਂ ਉਹਨੂੰ ਯੂਟਿਊਬ 'ਤੇ ਲਾਈਏ। ਲਿਹਾਜ਼ਾ ਜਿਹਨੂੰ ਚਾਹੀਦਾ ਹੋਵੇ ਉਹਨੂੰ ਅਸੀਂ ਦੇ ਸਕਦੇ ਹਾਂ, ਅਸੀਂ ਉਹਨੂੰ ਲਾਵਾਂਗੇ ਬਿਲਕੁਲ ਨਹੀਂ। ਖੈਰ ਜੀ, ਉਸ ਤੋਂ ਬਾਅਦ ਪੁਲਿਸ ਮੌਕੇ 'ਤੇ ਆ ਜਾਂਦੀ ਆ। ਜਦੋਂ ਪੁਲਿਸ ਆਉਂਦੀ ਆ, ਪੁਲਿਸ ਛੱਤਾਂ 'ਤੇ ਚੜ੍ਹ ਜਾਂਦੀ ਆ। ਇਹਦੇ ਬਾਵਜੂਦ ਉਹ ਐਲਾਨ ਕਰਦਾ ਰਹਿੰਦਾ। ਐਲਾਨ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਾ ਕਿ ਕਦੀ ਉਹ ਵਿੱਚੇ ਹੀ ਗਾਲਾਂ ਕੱਢਣ ਲੱਗ ਜਾਂਦਾ ਵਾ, ਵਿੱਚੇ ਹੀ ਜਨਾਬੇ ਵਾਲੀ ਉਹ ਧਮਕੀਆਂ ਦੇਣ ਲੱਗ ਜਾਂਦਾ ਵਾ, ਵਿੱਚੇ ਹੀ ਅੱਲਾ ਔਰ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਲੈਣ ਲੱਗ ਜਾਂਦਾ ਵਾ। ਪੁਲਿਸ ਇੰਤਜ਼ਾਰ ਕਰਦੀ ਆ ਕਿ ਬਾਹਰ ਨਿਕਲੇ ਤੇ ਕੋਈ ਕਾਰਵਾਈ ਕੀਤੀ ਜਾਵੇ। ਫਿਰ ਜਿਹੜੀਆਂ ਵੀ ਚੀਜ਼ਾਂ ਹੋਈਆਂ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਜ਼ੇ ਹੋ ਗਈਆਂ ਕਿ ਇਹ ਪੁਲਿਸ ਉੱਪਰ ਫਾਇਰਿੰਗ ਕਰਦਾ ਵਾ, ਪੁਲਿਸ ਇਹਦੇ ਉੱਪਰ ਫਾਇਰਿੰਗ ਕਰਦੀ ਆ, ਛੱਤ ਦੇ ਉੱਪਰ ਸਨੈਪਰ ਖੜੇ ਹੋ ਜਾਂਦੇ ਆ, ਆਖਰ ਇਹਨੂੰ ਮਾਰ ਦਿੱਤਾ ਜਾਂਦਾ ਵਾ। ਐਸੀ ਸਾਡੀ ਖਬਰ ਜਿਹੜੀ ਅਸੀਂ ਦੱਸੀ ਤੁਹਾਨੂੰ, ਲੇਕਿਨ ਇਹਦੇ ਉੱਪਰ ਲੋਕਾਂ ਨੇ ਤਨਕੀਦ ਕੀਤੀ ਕਿ ਸ਼ਾਇਦ ਉਹਨੂੰ ਮਸਜਿਦ ਦੇ ਵਿੱਚ ਦੁਰਾਨੇ ਨਮਾਜ਼ ਸ਼ਹੀਦ ਕਰ ਦਿੱਤਾ ਗਿਆ ਵਾ। ਇੱਦਾਂ ਦੀਆਂ ਚੀਜ਼ਾਂ ਵੀ ਵਾਇਰਲ ਕੀਤੀਆਂ ਗਈਆਂ। ਉਹ ਖੁਦਾ ਦੇ ਬੰਦਿਓ, ਮੈਨੂੰ ਇਹ ਦੱਸ ਦਿਓ 10 ਵਜੇ ਕਿਹੜੀ ਜਮਾਤ ਦਾ ਟਾਈਮ ਆ? ਕੋਈ ਆਪਣੇ ਆਪ ਚੀਜ਼ਾਂ ਨੂੰ, ਅਕਲ ਨੂੰ ਕਿਸੇ ਬੰਦੇ ਨੇ ਹੱਥ ਨਹੀਂ ਮਾਰਨਾ। ਸਿਰਫ ਅਸੀਂ ਲਕੀਰ ਦੇ ਫਕੀਰ ਬਣੇ ਹੋਏ ਆ, ਤਨਕੀਦ ਬਰਾਏ ਤਨਕੀਦ ਕਰਨੀ ਆ। ਫਿਰ ਵੀ ਅਸੀਂ ਤੁਹਾਡੀ ਤਨਕੀਦ ਨੂੰ ਬਿਲਕੁਲ ਸੁਣਾਂਗੇ ਵੀ ਔਰ ਉਹਦਾ ਜਵਾਬ ਵੀ ਤਹੱਮਲ ਦੇ ਨਾਲ ਦੇਵਾਂਗੇ। ਇਸ ਬੰਦੇ ਨੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਬੁਰਾ ਭਲਾ ਕਿਹਾ, ਸਾਡੇ ਮੁਲਕ ਦੇ, ਸਾਡੇ ਫੈਸਲਾਬਾਦ ਦੇ, ਸਾਡੇ ਪੰਜਾਬ ਪੁਲਿਸ ਦੇ ਜਵਾਨ ਨੂੰ ਸ਼ਹੀਦ ਕੀਤਾ, ਦੂਸਰੇ ਨੂੰ ਜ਼ਖਮੀ ਕੀਤਾ। ਫਿਰ ਤੁਸੀਂ ਮੈਨੂੰ ਦੱਸੋ ਕਿ ਫੈਸਲਾਬਾਦ ਦੀ ਪੁਲਿਸ ਫੁੱਲਾਂ ਦੇ ਹਾਰ ਲੈ ਕੇ ਜਾਂਦੀ, ਸਾਡੇ ਮੁਲਕ ਦੀਆਂ ਏਜੰਸੀਆਂ ਜਿਹੜੇ ਆਪਣੇ ਸਰਬਰਾਹਾਂ ਦੇ ਖਿਲਾਫ ਇਹ ਗੱਲਾਂ ਸੁਣਦੀਆਂ ਰਹੀਆਂ। ਮੈਂ ਵੈਸੇ ਉਹਨਾਂ 'ਤੇ ਵੀ ਥੋੜ੍ਹੀ ਜਿਹੀ ਹੈਰਤ ਜ਼ਰੂਰ ਕਰਾਂਗਾ ਕਿ ਇੰਨੀ ਦੇਰ ਦਾ ਇਹ ਸਾਡੇ ਮੁਲਕ ਦੀਆਂ ਏਜੰਸੀਆਂ ਦੇ ਸਰਬਰਾਹਾਂ ਨੂੰ, ਵਰਦੀ ਵਾਲਿਆਂ ਨੂੰ ਗਾਲਮ ਗਲੋਚ ਕਰਦਾ ਰਿਹਾ, ਉਹਨਾਂ ਨੂੰ ਬੁਰਾ ਭਲਾ ਕਹਿੰਦਾ ਰਿਹਾ ਔਰ ਲੋਕਾਂ ਨੂੰ ਇਸ਼ਤਿਆਲ ਦਿਵਾਉਂਦਾ ਰਿਹਾ ਕਿ ਇਹਨਾਂ ਨੂੰ ਇਹ ਕਰ ਦਿਓ, ਇਹਨਾਂ ਨੂੰ ਇਹ ਕਰ ਦਿਓ। ਲੇਕਿਨ ਅਫਸੋਸ ਉਸ ਟਾਈਮ ਹੋਇਆ ਕਿ ਸਾਡੀਆਂ ਏਜੰਸੀਆਂ ਵੀ ਇਹਨਾਂ ਨੂੰ ਨਾ ਫੜ ਸਕੀਆਂ। ਇਸ ਬੰਦੇ 'ਤੇ ਇੰਨੀ ਹੀ ਮਿਹਰਬਾਨੀ ਕਿਸ ਬੰਦੇ ਨੇ ਕੀਤੀ, ਇਹਦੀ ਪ੍ਰਾਪਰ ਤਹਿਕੀਕਾਤ ਹੋਣੀਆਂ ਚਾਹੀਦੀਆਂ ਵਾ ਕਿ ਇੱਕ ਬੰਦਾ ਸਾਨਿਆ ਮਰੀਦ ਕੇ ਉੱਥੇ ਐਡਾ ਵੱਡਾ ਇੰਸੀਡੈਂਟ ਹੋਇਆ, ਉੱਥੇ ਸਾਡੇ ਜਵਾਨ ਸ਼ਹੀਦ ਹੋਏ, ਉੱਥੇ ਸਾਰਾ ਕੁਛ ਹੋਇਆ, ਉਸ ਤੋਂ ਬਾਅਦ ਵੀ ਇਹ ਬੰਦਾ ਫੈਸਲਾਬਾਦ ਆ ਗਿਆ, ਕਿਸੇ ਦੇ ਹੱਥੇ ਨਾ ਚੜ੍ਹ ਸਕਿਆ ਔਰ ਮੁਸਲਸਲ, ਮੈਂ ਇਹਦਾ ਟਿਕਟੌਕ ਦਾ ਅਕਾਊਂਟ ਦੇਖਿਆ, ਮੁਸਲਸਲ ਸਾਡੇ ਮੁਲਕ ਨੂੰ, ਸਾਡੇ ਮੁਲਕ ਦੀਆਂ ਏਜੰਸੀਆਂ ਨੂੰ, ਸਾਡੀ ਪੁਲਿਸ ਨੂੰ ਬੁਰਾ ਭਲਾ ਕਹਿੰਦਾ ਰਿਹਾ। ਅਸੀਂ ਇੱਥੇ ਹੱਥ ਨਾ ਪਾ ਸਕੇ। ਇਸ ਗੱਲ ਦੀ ਤਹਿਕੀਕਾਤ ਜਿਹੜੇ ਵੀ ਏਜੰਸੀਆਂ ਦੇ ਵਿੱਚ ਬੈਠੇ ਨੇ ਲਾਜ਼ਮੀ ਹੋਣੀਆਂ ਚਾਹੀਦੀਆਂ ਵਾ ਕਿ ਇੱਥੇ ਕਿਸ ਬੰਦੇ ਦਾ ਕਸੂਰ ਆ ਇਸ ਲੈਵਲ ਤੱਕ ਪਹੁੰਚਾਉਣ 'ਤੇ। ਥੋੜ੍ਹੀ ਜਿਹੀ ਐਂਡ 'ਤੇ ਮੈਂ ਇੱਕ ਹੋਰ ਗੱਲ ਕਰ ਦੇਵਾਂ ਕਿ ਕਿੱਦਾਂ ਜਾ ਕੇ ਟਿਕਟੌਕ ਦੇ ਵੀਡੀਓ ਅਪਲੋਡ ਕਰਦਾ ਸੀਗਾ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਹੁੰਦਾ ਰਿਹਾ ਨਾ। ਇਹ ਜਿਹੜੇ ਤੁਸੀਂ ਉਹਨੂੰ ਮਾਸੂਮ ਬਣਾਈ ਜਾਣ ਡੇ ਹੋ ਅਤੇ ਸਾਨੂੰ ਸਾਰਾ ਬੁਰਾ ਭਲਾ ਕਹੀ ਜਾਣ ਡੇ ਹੋ, ਤੁਹਾਨੂੰ ਵੀ ਪਤਾ ਲੱਗ ਜਾਵੇ ਮਾਸੂਮੀਅਤ ਕਿੱਡੀ ਸੀਗੀ। ਭਾਈ ਸਾਹਿਬ ਪਤਾ ਕੀ ਕਰਦੇ ਸੀਗੇ?
ਆਪਣੇ ਦਰਵਾਜ਼ੇ ਦੇ ਅੱਗੇ ਖਲੋ ਕੇ ਵੀਡੀਓ ਬਣਾਈ, ਕਿਹਾ ਮੈਂ ਆਪਣੇ ਦਰਵਾਜ਼ੇ ਅੱਗੇ ਖਲੋਤਾ ਆਇਆ ਵਾਂ, ਆ ਜਾਓ ਜਿਹਦਾ ਦਿਲ ਕਰਦਾ ਵਾ, ਪੁਲਿਸ ਵਾਲਿਓ ਫਲਾਂ ਆ ਜਾਓ, ਇਹ ਕਰ ਲਓ ਉਹ ਕਰ ਲਓ। ਤੇ ਉਸ ਤੋਂ ਬਾਅਦ ਆਪਣੇ ਘਰ ਤੋਂ 100 ਕਿਲੋਮੀਟਰ ਦੂਰ ਜਾਂਦਾ ਸੀਗਾ, ਉੱਥੇ ਜਾ ਕੇ ਆਪਣੀ ਸਿਮ ਔਨ ਕਰਦਾ ਸੀਗਾ, ਉਸ ਵੀਡੀਓ ਨੂੰ ਅਪਲੋਡ ਕਰਦਾ ਸੀਗਾ, ਫਿਰ ਉੱਥੋਂ ਗਾਇਬ ਹੋ ਜਾਂਦਾ ਸੀਗਾ। ਜਿਹੜੀਆਂ ਸਾਡੀਆਂ ਏਜੰਸੀਆਂ ਦੇ ਲੋਕ ਸੀ, ਜਿਹੜੀ ਸਾਡੀ ਪੁਲਿਸ ਦੇ ਲੋਕ ਸੀਗੇ, ਉਹ ਉੱਥੇ ਮੌਕੇ ਤੇ ਜਾਂਦੇ ਸੀ, ਮੌਕੇ ਤੇ ਜਾ ਕੇ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਸੀ। ਅੱਗੇ ਪਤਾ ਲੱਗਦਾ ਸੀ ਭਾਈ ਸਾਹਿਬ ਉੱਥੋਂ ਗਾਇਬ ਹੋ ਗਏ, ਫਿਰ ਘਰ ਆ ਜਾਂਦਾ ਸੀਗਾ, ਇਹ ਦੇਖੋ ਮੈਂ ਆਪਣੇ ਘਰ ਆ, ਇਹ ਦੇਖੋ ਮੇਰੀ ਮਾਂ ਜੀ ਨੇ, ਇਹ ਦੇਖੋ ਮੇਰਾ ਪੁੱਤਰ ਆ, ਇਹ ਦੇਖੋ ਮੇਰਾ ਖਾਨਦਾਨ ਆ ਜਾਓ ਜਿਹਦਾ ਦਿਲ ਕਰਦਾ ਆ ਕੇ ਮੈਨੂੰ ਫੜ ਲਓ। ਫਿਰ ਉੱਥੋਂ ਚਲਾ ਜਾਂਦਾ ਸੀਗਾ, ਫਿਰ ਦੂਸਰੇ ਪਾਸੇ 70 ਕਿਲੋਮੀਟਰ ਦੂਰ ਚਲਾ ਜਾਂਦਾ ਸੀ, ਉੱਥੇ ਜਾ ਕੇ ਆਪਣੀ ਸਿਮ ਔਨ ਕਰਦਾ ਸੀਗਾ, ਫਿਰ ਆ ਵੀਡੀਓ ਅਪਲੋਡ ਕਰਦਾ ਸੀ, ਫਿਰ ਉੱਥੋਂ ਗਾਇਬ ਹੋ ਜਾਂਦਾ ਸੀ। ਇਹ ਇਹਦਾ ਜਨਾਬ ਤਰੀਕਾ ਵਾਰਦਾਤ ਸੀਗਾ। ਮੇਰੇ ਖਿਆਲ ਦੇ ਨਾਲ ਅੱਜ ਵਾਲੀ ਸਾਰੀ ਸੂਰਤ ਹਾਲ ਤੋਂ ਬਾਅਦ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ। ਮੈਨੂੰ ਇੱਕ ਦੋਸਤ ਨੇ ਫੋਨ ਕੀਤਾ, ਉਹਨੇ ਕਿਹਾ ਯਾਰ ਤੂੰ ਥੋੜ੍ਹਾ ਕਮੈਂਟ ਡਿਲੀਟ ਕਰੀ ਜਾ, ਤੈਨੂੰ ਕਿਹੜੀ ਲੋੜ ਆ, ਤੂੰ ਲੋਕਾਂ ਦੀ ਤਨਕੀਦ ਸੁਣਦਾ ਵਾ। ਮੈਂ ਕਿਹਾ ਸਾਡੇ 'ਚ ਹੈ ਹੀ ਨਹੀਂ, ਅਸੀਂ ਕਦੀ ਕਮੈਂਟ ਡਿਲੀਟ ਕੀਤੇ ਹੀ ਨਹੀਂ। ਜੋ ਜਿਹਦਾ ਦਿਲ ਕਰਦਾ ਵਾ ਉਹ ਕਰੇ, ਲੇਕਿਨ ਅਸੀਂ ਹੱਕ ਔਰ ਸੱਚ ਬਿਆਨ ਕਰਦੇ ਰਵਾਂਗੇ। ਬਹੁਤ ਸ਼ੁਕਰੀਆ।